अस्सलाम वालेकुम, सत श्री अकाल, प्रणाम दोस्तों। अज असी पिंड सरशमीर आए हैं और तुहानूं एक ऐसी तारीखी जिहड़ी गलबात दसनी आ जिहड़ी मेरे ख्याल है शायद अज तो पहले तुहानूं किसी ने भी ना दसी होवे। वो ये गल है कि ये वो जगह है जिथे मिर्जे नूं वड्ढिया गया सी। मिर्जा साहिबा एक पंजाब की एक लोक दास्तान है जिन्हें बहुत शोहरत पाई है और बड़ी ही मतलब जिन्हें भी साडे पंजाबी लोग सारे जानते हैं मिर्जा साहिबा नूं। इत्थे वो कहते आशकी का भी एंड हो गया सी, इस तो बाद फिर आशिक भी आना खत्म हो गया सी। उदा तो बथेरी आशकी चलती लेकिन जेडे सच्चे आशिक सी ना वो इस तो बाद एंड हो गया सीगा। ते इहदे विच आपां पुछदे हां, साडे नाल अब्दुल कदीर साहब भी हैगे आ, दसदे कि जदों मिर्जा इत्थे जंड थल्ले इत्थे कोई जंड भी आपां लभांगे, पुछदे हां इत्थे अगर लभ गई तो दिखावांगे कि जिथे उहनूं वड्ढिया गया सीगा, ਉਹਦੇ तीर तोड़े गए सी और ਉਹਨੂੰ ਵੱਢਿਆ ਗਿਆ ਸੀਗਾ। ਵੀਰ भाई ये की स्टोरी है, किस तरह ਤੁਸੀਂ देखो जी ये दसदे आ सियाणे बंदे कि ਹੁਣ ਵੀ ਜਿਹੜਾ ਇਹ ਸਟੇਸ਼ਨ ਹੈ ਨਾ ਸ਼ਰਸ਼ਮੀਲ ਨਾਂ ਇਹਦਾ। ਹਾਂ ਸਰਸ਼ਮੀਰ। ਹਾਂ ਜਿਹੜਾ ਉਹ ਸਾਹਿਬਾ ਸੀ ਨਾ ਉਹਦਾ ਭਾਈ ਸ਼ਬੀਰ ਖਾਨ, ਅੱਛਾ, ਉਹਦੇ ਨਾਂ ਤੇ ਬਣਿਆ ਸੀ। ਉਹਦੇ ਨਾਂ ਤੇ ਸਟੇਸ਼ਨ ਬਣਿਆ ਸੀ। ਹਾਂ ਸ਼ਰਸ਼ਮੀਰ ਖਾਨ। ਹਾਂ ਤੇ ਹੁਣ ਇਹ ਸਿਆਣੇ ਬੰਦੇ ਉਹਨੂੰ ਕਿਤੇ ਪੁੱਛਦੇ ਕੋਈ ਸਟੋਰੀ ਉਹਨੂੰ ਹੋਵੇ ਵੀ ਇੱਥੇ ਇਹ ਜੋ ਤੁਸੀਂ ਸੁਣੀ ਹੈ ਉਹ ਦੱਸੋ ਕੀ ਹੈ। ਵੀ ਇਹੀ ਕਹਿੰਦੇ ਸੀ ਵੀ ਇੱਥੇ ਮਿਰਜ਼ੇ ਨੂੰ ਵੱਢਿਆ ਸੀ। ਇਹ ਰਸਤਾ ਇੱਥੋਂ ਝੰਗ ਤੋਂ ਝੰਗ ਦੀ ਸੀ ਸਾਹਿਬਾ। ਹਾਂ 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 ਦਾਨਾਬਾਦ ਦਾ ਮਿਰਜ਼ਾ ਸੀ। ਅੱਛਾ, ਇਹ ਰਸਤਾ ਸੀ ਲੰਘਣ ਦਾ ਕੋਈ ਉਸ ਟਾਈਮ ਹੋਏਗਾ, ਪੁਰਾਣੀ ਗੱਲ ਵਾ। ਇੱਥੇ ਕਹਿੰਦੇ ਮਿਰਜ਼ੇ ਨੂੰ ਵੱਢਿਆ ਸੀ, ਫਿਰ ਸਟੇਸ਼ਨ ਦਾ ਨਾਮ ਵੀ ਸ਼ਰਸ਼ਮੀਰ ਰੱਖਿਆ ਗਿਆ। ਸ਼ਰਸ਼ਮੀਰ, ਅੱਛਾ ਹਾਂ ਵੀ ਉਹਦੇ ਸਾਹਿਬਾ ਦੇ ਭਾਈ। ਆਜੋ ਜੀ ਅਸੀਂ ਇੱਥੇ ਕੁਝ ਬੰਦੇ ਹੈਗੇ ਉਹਨਾਂ ਨੂੰ ਮਿਲ ਕੇ ਪੁੱਛਦੇ ਦੱਸਦੇ ਆ ਵੀ ਇਹ ਮਿਰਜ਼ਾ ਸਾਹਿਬਾ ਦੀ ਅਸਲ ਦਾਸਤਾਨ ਕੀ ਆ। ਉਹ ਟੈਂਕੀ ਬਣਾਈ ਹੋਈ ਆ ਪਾਣੀ ਦੀ, ਆਹੋ ਵੀ ਦਿਖਾਉਂਦੇ। ਅਸਲਾਮ ਵਾਲੇਕੁਮ। ਸਲਾਮ ਵਾਲੇਕੁਮ ਜੀ। ਅੱਛਾ, ਕੋਈ ਪੁਰਾਣਾ ਬੰਦਾ ਹੈਗਾ ਜਿਹੜਾ ਇਹਦੇ ਬਾਰੇ ਥੋੜੀ ਜਿਹੀ ਹਿਸਟਰੀ ਬਾਰੇ ਦੱਸ ਸਕਦਾ ਹੋਵੇ? ਪੁਰਾਣਾ ਬਾਬਾ ਜੀ ਖੜੇ ਆ ਸਾਹਮਣੇ। ਆ ਬਾਬਾ ਜੀ ਯਾਰ ਮੁੰਡਾ ਖੁੰਡਾ ਹੈਗਾ, ਬਾਬਾ ਕਹੀ ਜਾਂਦੇ ਆ, ਦੇਖ ਲੈ। ਤੁਸੀਂ ਇਹ ਜ਼ਰਾ ਆਪਣਾ ਦੱਸਣਾ ਕਿ ਜਿਹੜਾ ਦਰਬਾਰ ਆ ਬਾਬਾ ਰੰਗ ਅਲੀ ਦਾ ਆ। ਅੱਛਾ, ਦਰਬਾਰ ਦੀ ਵੀ ਆਪਾਂ ਗੱਲ ਕਰਦੇ ਹਾਂ। ਮਿਰਜ਼ਾ ਸਾਹਿਬਾਂ ਦਾ ਜਿਹੜਾ ਆਪਣਾ ਇਹਦੇ ਨਾਲ ਜੁੜੀ ਹੋਈ ਆ, ਉਹਦੇ ਬਾਰੇ ਕੋਈ ਪਤਾ ਤੁਹਾਨੂੰ? ਨਹੀਂ ਮਿਰਜ਼ੇ ਬਾਰੇ ਨਹੀਂ ਪਤਾ। ਦੱਸਦੇ ਕਿ ਇੱਥੇ ਵੱਢਿਆ ਸੀ ਮਿਰਜ਼ੇ ਨੂੰ। ਨਹੀਂ ਇੱਥੇ ਨਹੀਂ ਹਾਂ। ਹੋਰ ਕਿਤੇ ਵੱਡੇ ਹੋਵੇ, ਇੱਥੇ ਨਹੀਂ ਤਾਂ ਜੋ ਸਰਕਾਰ ਦੇ। ਲੋ ਬਾਬੇ ਨੇ ਤਾਂ ਗੱਲ ਹੀ ਮੁਕਾਤੀ, ਕਹਿੰਦਾ ਇੱਥੇ ਵੱਡੇ ਨਹੀਂ ਹੈਗਾ। ਨਹੀਂ ਇੱਥੇ ਨਹੀਂ ਜੀ ਵੱਡੇ। ਹਾਂ ਸਿੱਧੀ ਜਿਹੜੀ ਗੱਲ ਆ ਬਾਬਾ ਜੀ, ਅਸੀਂ ਆਪਣੇ ਮੈਨੂੰ ਵੱਢੋ ਹੁਣ। ਇਹ ਬੰਦੇ ਨੂੰ ਲੰਮਾ ਪਾਣਾ ਪੈਣਾ ਹੁਣ। ਅੱਛਾ, ਉਹ ਇੱਧਰ ਆ ਜੀ ਝੰਗ ਵਾਲੀ ਸਾਈਡ ਤੇ ਆ। ਹਾਂ ਮਤਲਬ ਦਰਬਾਰ ਉਹ ਮਾਈਕਾ ਮਾਦਾ ਉਧਰ ਕਿਤੇ ਵੱਡੇ। ਬਾਬਾ ਮਿਰਜ਼ੇ ਦੇ ਬਾਰੇ ਵੀ ਪਤਾ? ਕਹਿੰਦਾ ਮਿਰਜ਼ਾ ਇੱਥੇ ਦੇ ਇੱਥੇ ਵੱਢਿਆ ਸੀਗਾ। ਮਿਰਜ਼ਾ ਇੱਥੇ ਵੱਢਿਆ ਸੀ। ਹਾਂ ਕਿਤੇ ਵੱਡੇ ਹੋ ਜੀ? ਕਿੱਥੇ? ਪੈਂਸਰੇ। ਅੱਛਾ, ਭਲਾ ਕਿਹੜਾ ਮਿਰਜ਼ਾ? ਸਾਹਿਬਾਂ ਵਾਲਾ। ਮੇਰੇ ਸ਼ਰਸ਼ਵੀਰ ਦਾ ਸਟੇਸ਼ਨ ਦਾ ਨਾਮ ਰੱਖਿਆ ਗਿਆ। ਅੱਛਾ, ਉਹ ਕੁੱਤੇ ਖਾਨ ਜ਼ਮੀਰ ਦੇ ਵਿੱਚ ਛਪੜੀਆਂ ਆ ਬੜੇ ਪਾਣੀ ਪੀਤਾ ਰਾਜੇ ਜਿੱਤੇ ਕੰਨ ਖੜੇ। ਹਾਂ ਉਹ ਪੈਸਰੇ ਵੱਡੇ। ਪੈਂਸਰੇ ਵੱਢਿਆ ਸੀ ਮਿਰਜ਼ਾ। ਹਾਂ ਅੱਛਾ, ਇਹ ਨਾਂ ਫਿਰ ਸ਼ਰਸ਼ਮੀਰ ਕਿਉਂ ਰੱਖਿਆ ਗਿਆ? ਇਹ ਜੱਟ ਦਾ ਨਾਂ ਹੈ, ਉਹਦਾ ਹੀ ਨਾਂ ਸੀ ਨਾ, ਸਾਹਿਬਾ ਦੇ ਭਰਾ ਦਾ ਨਾਂ ਸੀਗਾ, ਉਹਦੇ ਨਾਂ ਤੇ ਆ ਇਹ। ਉਹਨਾਂ ਦੇ ਨਾਂ। ਅੱਛਾ, ਜਾਨੀ ਵੱਢਿਆ ਉੱਥੇ ਸੀ, ਉਦਾਂ ਇਹ ਇੱਥੇ ਰਹਿੰਦੇ ਸੀ। ਸਰਸ਼ਮੀਰ ਹੁਣੀ ਸ਼ਮੀਰ ਖਾਨ ਜਿਹੜਾ ਸੀ ਉਹ ਇੱਥੇ ਦਾ ਸੀਗਾ ਸਾਰਾ। ਮਤਲਬ ਉਹਨੇ ਫਿਰ ਕਿਲਾ ਫਤਹ ਕੀਤਾ ਸੀਗਾ ਸ਼ਮੀਰ। ਹਾਂ ਠੀਕ ਹੈ, ਠੀਕ ਹੈ। ਹਾਂ ਹਾਂ ਸਟੋਰੀ ਜੁੜੀ ਹੋਈ ਹੈ ਲੇਕਿਨ ਕਿਸੇ ਨੂੰ ਪੱਕੀ ਗੱਲ ਦਾ ਪਤਾ ਨਹੀਂ, ਜੇ ਪੁਰਾਣੀ ਗੱਲ ਹੈ। ਇਹ ਉਹਦੇ ਨਾਂ ਦੇ ਹੀ ਇਹ ਰੱਖਿਆ। ਇਹ ਰੱਖਿਆ ਉਹਦੇ ਨਾਂ ਤੇ ਹੀ ਆ। ਨਾ ਇਹ ਉਹਦੇ ਸਰਸ਼ਮੀਰ। ਹਾਂ ਉਹਦੇ ਨਾਂ ਸਰਸ਼ਮੀਰ ਨਾਂ ਉਹਦਾ ਸੀ। ਹਾਂ ਠੀਕ ਆ ਬਾਬਾ। ਕੋਈ ਹੋਰ ਬੰਦਾ ਹੈ ਨਹੀਂ ਇੱਥੇ ਸਿਆਣਾ, ਤੁਹਾਡੇ ਤੋਂ ਜ਼ਿਆਦਾ ਸਿਆਣਾ ਹੋਵੇ? ਮੇਜੇ ਨਾਲ ਖੇਡਦਾ ਰਿਹਾ। ਤੁਹਾਡੀ ਕਿੰਨੀ ਕੁ ਉਮਰ ਸੀ ਜਦੋਂ ਉਜਾੜੇ ਹੋਏ ਆ? ਸਾਡੀ 12 ਤੇ 10 11 ਸਾਲ। ਗੱਲਾਂ ਬਾਤਾਂ ਯਾਦ ਆ? ਹੈ। ਗੱਲਾਂ ਬਾਤਾਂ ਯਾਦ ਆ? ਹਾਂ ਕਿਹੜੇ ਜ਼ਿਲ੍ਹੇ ਤੋਂ ਸੀ? ਜਲੰਧਰ। ਪਿੰਡ ਕਿਹੜਾ ਸੀ ਆਪਣਾ? ਇਹ ਜੀ ਦਾਣੇ ਸਾਫ਼ ਕਰਨ ਵਾਲੀ ਮਸ਼ੀਨ ਇੱਥੇ ਜਿੱਥੇ ਮਿਰਜ਼ਾ ਵੱਢਿਆ, ਬਾਬਾ ਜੀ ਹੁਣਾਂ ਨੇ ਦੱਸਿਆ ਵੀ ਇੱਥੇ ਮਿਰਜ਼ਾ ਵੱਢਿਆ ਸੀ। ਉੱਥੇ ਇੱਥੇ ਬਾਬੇ ਦਾ ਦਰਬਾਰ ਵੀ ਆ, ਬਾਬਾ ਰੰਗ ਅਲੀ ਦਾ। ਗੱਡੇ ਤੇ ਹੁੰਦੇ ਸੀ। ਇਹ ਦਾਣੇ ਛਾਨਣ ਵਾਲੀ ਹੈ ਜੀ, ਇੱਕ ਜੁਗਾੜ ਪੰਜਾਬੀ ਬਣਾਇਆ ਆ ਔਰ ਬਹੁਤ ਪਿਆਰਾ ਬਣਾਇਆ ਜੁਗਾੜ। ਅਸੀਂ ਤੁਹਾਨੂੰ ਉਧਰ ਵੀ ਦਿਖਾਣੇ ਆ। ਪਾਈ ਦੇ ਜੀ ਇੱਥੋਂ ਦਾਣੇ ਪਾ ਕੇ ਫਿਰ ਉਹ ਛੱਡ ਦਿੰਦੇ ਆ, ਛੱਡ ਦਿੰਦੇ ਆ। ਹਾਂ ਥੱਲੇ ਦੇਖਣਾ ਸਾਫ। ਆ ਦੇਖੋ ਇੱਧਰ ਸਾਫ਼। ਆ ਥੱਲੇ ਵੀ ਕੋਈ ਬੜਿਆ ਜਵਾਗ ਜਿਹਾ। ਥੱਲੇ ਰਿੰਗ ਚੱਕਦਾ ਉਹਦੀ। ਅੱਛਾ ਅੱਛਾ, ਠੀਕ ਹੈ। ਉਹ ਰੇੜਾ ਇੱਕ ਟਾਂਗਾ, ਉਹ ਵੀ ਇੱਕ ਪੁਰਾਣੀ ਸਕਾਫਤ ਹੀ ਆ। ਆ ਮਲੰਗਾਂ ਨੂੰ ਵੀ ਮਾੜਿਆ ਦਿਖਾਓ। ਭੰਗ ਵਾਲੀ ਚਾਹ ਮੇਰੇ ਖਿਆਲ ਪਕਾ ਰਹੇ ਹਨਾ। ਸਾਦਾ ਹੀ ਆ, ਲੱਗਦੀ ਨਹੀਂ ਵੀ ਸਾਦਾ ਹੋਊਗੀ, ਪਰ ਤੁਹਾਡੇ ਮੰਨ ਲਾਂਗੇ। ਨਹੀਂ ਨਹੀਂ, ਮਿਹਰਬਾਨੀ, ਜੀਂਦੇ ਵਾਦੇ ਰਹੋ।
ਦਰਬਾਰਾਂ ਤੇ ਉਹਦਾ ਹੁੰਦੀ ਭੰਗ ਵਾਲੀ ਆ। ਹਾਂ ਅੱਛਾ ਅੱਛਾ। ਇਹ ਆ ਜੀ ਟਾਂਗਾ, ਦੇਖੋ ਇਹ ਵੀ ਹੁਣ ਮੁੱਕ ਗਏ ਆ। ਟਾਂਗਾ ਬੜਾ ਵਧੀਆ ਸਟੀਲ ਲੱਗਾ ਆ, ਦੇਖੋ ਸਟੀਲ ਲੱਗਾ ਆ, ਕਮਾਨੀਆਂ ਆ। ਕਿਆ ਬਾਤ ਆ, ਕਿਆ ਬਾਤ ਆ ਜੀ। ਇਹ ਜੀ ਅੱਜ ਤੋਂ ਤਕਰੀਬਨ 1993 ਦੀ ਗੱਲ ਕਰਦਾ, ਪੂਰਾ ਯਾਨੀ ਰੌਣਕ ਮੇਲਾ ਸ਼ਹਿਰ ਵਾਂਗੂ, ਅੱਛਾ ਬਿਲਕੁਲ ਸ਼ਹਿਰ ਵਾਂਗੂ ਸੀ, ਯਾਨੀ ਕਿ ਦੁਕਾਨਾਂ ਸ਼ਾਨਾਂ ਹਰ ਸ਼ਹਿਰ। ਲੇਕਿਨ ਅੱਜ ਵਕਤ ਦੇ ਨਾਲ ਨਾਲ ਦੇਖੋ ਗੱਡੀਆਂ ਰੁਕੀਆਂ ਤੇ ਇਹ ਸਭ ਯਾਰਡ ਬਣ ਗਿਆ। ਇਹ ਇਹਦੀ ਤਬਾਹੀ ਦੀ ਬਾਇਸ, ਇਹਦੀ ਬਰਬਾਦੀ ਦਾ ਬਾਇਸ ਇਹੀ ਆ ਵੀ ਇੱਥੇ ਸਟੇਸ਼ਨ ਤੇ ਗੱਡੀ ਰੁਕਣੀ, ਗੱਡੀ ਰੁਕਦੀ ਨਹੀਂ, ਬੰਦ ਹੋ ਗਈ। ਹਾਂ ਗੱਡੀ ਨਹੀਂ ਹੁਣ ਰੁਕਦੀ ਹੈਗੀ। ਹੁਣ ਤੁਸੀਂ ਦੇਖ ਲਓ, ਤੁਸੀਂ ਆਹ ਬਾਜ਼ਾਰ ਨਹੀਂ ਜਿਹੜਾ, ਹਾਂ ਅਸਲਾਮੁਅਲੈਕੁਮ, ਆਹ ਬਿਲਕੁਲ ਸ਼ਹਿਰਾਂ ਤਰ੍ਹਾਂ ਬਾਜ਼ਾਰ ਆ। ਬਾਜ਼ਾਰ ਪੂਰੀ ਮਾਰਕੀਟ ਸੀ, ਪੂਰੀ ਮਾਰਕੀਟ ਸੀ। ਹਾਂਜੀ ਬਿਲਕੁਲ ਇਹ ਸ਼ਹਿਰ ਸੀ ਜੀ, ਉਜੜ ਗਿਆ ਸ਼ਹਿਰ। ਇਹ ਦੇਖੋ ਵੀ ਅਸਲਾਮੁਅਲੈਕੁਮ ਜੀ। ਨਹੀਂ ਇਹ ਵੀ ਪਾਕਿਸਤਾਨ ਦੀ, ਇੱਕ ਪੰਜਾਬ ਦੀ ਸਕਾਫਤ ਆ ਜੀ। ਜੁੱਤੀਆਂ ਗੰਢਦੇ, ਹੁੱਕਾ ਰੱਖਿਆ, ਅੱਗ ਲਾਈ ਆ ਤੇ ਸੇਕਦੇ ਆ। ਮਿਹਰਬਾਨੀ ਮਿਹਰਬਾਨੀ। ਬਸ ਇਹ ਮੋਹਰਕਾਂ ਪਈਆਂ ਆ ਜੀ। ਦੁਕਾਨਾਂ ਹੈਗੀਆਂ ਨਾ, ਦੁਕਾਨਾਂ ਹੈਗੀਆਂ। ਦੇਖੋ ਅੱਗੇ ਤੱਕ ਇਹ ਦੇਖੋ, ਇਧਰ ਵਿੱਚ ਮਾਰਕੀਟ ਤੁਹਾਨੂੰ ਦਿਖਾਣੇ ਆ, ਸਾਡਾ ਕੈਮਰਾਮੈਨ ਦਿਖਾਏਗਾ। ਇਹ ਮਾਰਕੀਟ ਬੰਦ ਹੋ ਗਈ ਆ ਸਿਰਫ ਔਰ ਸਿਰਫ ਆਮਦਰਫਤ ਨਾ ਹੋਣ ਦੀ ਵਜ੍ਹਾ ਤੋਂ। ਅਗਰ ਇਹ ਅੱਛਾ ਕੀ ਹਾਲ ਅੱਜ ਵੀ ਚੱਲ ਪਵੇ, ਹਾਂ ਅਸੀਂ ਬਸ ਉਸੇ ਤਰ੍ਹਾਂ ਹੀ ਰੌਣਕਾਂ ਜਿਹੜੀਆਂ ਬਹਾਲ ਹੋ ਸਕਦੀਆਂ ਆ। ਬਾਬਾ ਜੀ ਤੁਸੀਂ ਇੱਥੇ ਕਿੰਨੀ ਕੁ ਦੇਰ ਤੋਂ ਦੁਕਾਨ ਕਰਦੇ ਆ? ਸਾਨੂੰ 30 ਸਾਲ ਹੋ ਗਏ ਜੀ। 30 ਸਾਲ ਹੋ ਗਏ ਆ। ਤੇ ਕਿੱਦਾਂ ਦੀ ਰੌਣਕ ਸੀ ਅੱਜ ਤੋਂ ਪਹਿਲੇ, ਜਦੋਂ ਸਟੇਸ਼ਨ ਚੱਲਦਾ ਹੁੰਦਾ ਫਿਰ ਰੁਕਦੀ ਸੀ ਗੱਡੀ ਇੱਥੇ? ਇੱਥੇ ਜੀ ਆਮਦਨ ਆਵੇ, ਇੱਥੇ ਕੋਈ ਵੀ ਆ ਰਸਤੇ 4-5 ਹੈਗੇ ਸੀਗੇ। ਹਾਂਜੀ ਇਹਨਾਂ ਰਸਤਿਆਂ ਦੇ ਵਿੱਚ ਜਾਣਾ ਲੰਘਣਾ ਔਖਾ ਸੀਗਾ, ਇੰਨਾ ਰਸ਼ ਹੁੰਦਾ ਸੀ, ਸਵਾਰੀ ਉਤਰਦੀ ਸੀ, ਇੰਨੀ ਸਵਾਰੀ ਹੁੰਦੀ ਸੀਗੀ। ਕਿ ਦੁਪਹਿਰ ਦੇ ਟਾਈਮ ਇਹਨਾਂ ਪਿੰਡਾਂ ਦੇ ਕੋਈ ਵੀ ਕਹਿੰਦਾ ਵੀ ਮੈਂ ਚੱਲਦਾ ਹਾਂ ਤੇ ਸਵਾਰੀ ਕੋਈ ਨਹੀਂ ਹੈਗੀ ਤਾਂ ਆਉਂਦੇ ਜਾਂਦੇ ਉਹਨੂੰ 5-7 ਮਿਲਦੇ ਹੀ ਸੀਗੇ। ਅੱਛਾ ਜਾਣ ਵਾਲੇ ਆਉਣ ਵਾਲੇ ਠੀਕ ਆ। 15-20 ਪਿੰਡਾਂ ਦੇ ਲੋਕ ਇੱਥੇ ਆਉਂਦੇ ਸੀ। 15-20 ਕਿਹੜੇ ਕਿਹੜੇ ਪਿੰਡ ਸੀ ਜਿਹੜੇ ਇੱਥੇ ਲੱਗਦੇ ਸੀ ਨੇੜੇ? ਇੱਥੇ ਜੀ ਤਕਰੀਬਨ ਉਹ ਗਿੱਲਾ 14 ਮਕਬੂਲਪੁਰ, ਨਵਾਂ ਲਾਹੌਰ ਤੱਕ ਵੀ, ਨਵੇਂ ਲਾਹੌਰ ਤੱਕ ਵੀ ਇੱਥੇ ਆਉਂਦੇ ਲੋਕ ਪਹਿਲੀਆਂ ਚ ਆਉਂਦੇ ਰਹੇ। ਹਾਂ 82 83 ਪੜੇ ਅੱਛਾ ਇੱਥੇ ਪੜੇ ਲੋਕ ਜਿਹੜੇ ਹੈਗੇ ਆ, ਨਵੇਂ ਮਕਬੂਲਪੁਰ ਦੇ, ਸ਼ਾਹਪੁਰ ਦੇ, ਅੱਛਾ ਪਹਿਲੇ ਲੋਕ ਜਿਹੜੇ ਆ ਉਹ ਇੱਥੇ ਦੇ ਪੜੇ। ਅੱਛਾ। ਇੱਧਰ ਹੰਸਾਂ, ਕਾਲਾ, ਜਗਦਿਆਂ। ਬਾਬਾ ਇੱਥੋਂ ਹਰ ਸ਼ੈ ਲੱਭ ਜਾਂਦੀ ਸੀ, ਦੁਕਾਨਾਂ ਦੀ ਇੱਕ ਲੰਬੀ ਤਾਦਾਦ, ਇੱਕ ਲੰਬੀ ਲਾਈਨ ਆ। ਹਾਂਜੀ ਹਾਂਜੀ ਇੱਥੋਂ ਹਰ ਸ਼ੈ ਲੱਭਦੀ ਸੀਗੀ। ਹਰ ਚੀਜ਼ ਲੱਭਦੀ। ਤੇ ਹੁਣ ਦੁਕਾਨਾਂ ਕਿਹੜੀਆਂ ਰਹਿ ਗਈਆਂ? ਹੁਣ ਆ 2-3 ਦੁਕਾਨਾਂ ਨੇ। ਟੀਚਰ ਵਾਲੇ ਦੋ ਕ ਹਾਂ ਡਾਕਟਰ ਦੋ ਅੱਛਾ ਦੋ ਦੁਕਾਨਾਂ ਕਰਿਆਨੇ ਦੀ। ਠੀਕ ਆ। ਇੱਥੇ ਬੜੀ ਆਮਦਨ ਰਫਤ ਸੀਗੀ। ਸਹੀ। ਇਹ ਦੇਖੋ ਜੀ ਦੁਕਾਨਾਂ ਕਿਸ ਤਰ੍ਹਾਂ ਨੀਵੀਆਂ ਹੋਣ ਤੋਂ ਬਾਅਦ, ਹਾਂ ਨੀਵੀਆਂ ਹੋ ਗਈਆਂ। ਜਿਹਨਾਂ ਬੰਦਿਆਂ ਨੇ ਰੌਣਕਾਂ ਦੇਖੀਆਂ ਉਹ ਦੱਸਦੇ ਆ ਵੀ ਇੱਥੇ ਬਹੁਤ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦਾ ਹੈਗਾ। ਤੇ ਹੁਣ ਦੁਕਾਨਾਂ, ਹਾਂ ਜੀ ਉਜੜ ਗਿਆ ਸ਼ਹਿਰ ਇਹ। ਕੋਈ ਬੇਲੀ ਦੁਕਾਨ ਰਹਿ ਗਈ ਹੈ ਹੋਸ਼ ਵਿੱਚ ਨਾ ਇਹ। ਹਾਂ ਇਹ ਤਕਰੀਬਨ ਭਾਜੀ ਇੰਨਾ ਹੈ ਖੂਬਸੂਰਤ ਸੀ ਨਾ ਇਹ, ਇੱਥੇ ਮਾਰਕੀਟਾਂ, ਦੁਕਾਨਾਂ, ਪੂਰਾ ਯਾਨੀ ਇੱਕ ਸ਼ਹਿਰ ਸੀ ਇਹ। ਅੱਛਾ ਠੀਕ ਹੋ ਗਿਆ ਨਾ। ਤੇ ਲੇਕਿਨ ਦੇਖੋ ਵਕਤ ਜਿਉਂ ਜਿਉਂ ਲੰਘਦਾ ਗਿਆ ਵਾ, ਬਜਾਏ ਤਰੱਕੀ ਹੋਣ ਦੇ, ਉਹਦੇ ਸਾਡੇ ਇਦਾਂ ਦੇ ਅਸਾਸੇ ਪੁਰਾਣੇ ਉਹ ਬਜਾਏ ਖਤਮ ਹੋਈ ਜਾਂਦੇ ਆ। ਉਹ ਮਤਲਬ ਉਹਨਾਂ ਨੂੰ ਸਾਂਭਣ ਦੀ ਬਜਾਏ ਉਹਨਾਂ ਨੂੰ ਮੁਕਾਤਾ ਆ। ਦੇਖੋ ਜੀ ਮੇਰਾ ਕਜ਼ਨ ਯੂਰਪ ਚ ਇੱਕ, ਉਹ ਉੱਥੋਂ ਨਾ ਵੀਡੀਓ ਘੱਲਦਾ ਵਾ। ਮੈਂ ਯੂਰਪਾਂ 'ਚ ਦੇਖੀਆਂ ਇੰਨੀਆਂ ਬਿਲਡਿੰਗਾਂ ਪੁਰਾਣੀਆਂ ਜਿਹੜੀਆਂ ਨਾ ਬਹੁਤ 200 ਸਾਲ ਪੁਰਾਣੀਆਂ, ਉਹ ਇੰਨੀਆਂ ਖੂਬਸੂਰਤ ਲੱਗਦੀਆਂ ਐਂਟੀਕ ਬਿਲਡਿੰਗਾਂ। ਮੈਂ ਕਿਹਾ ਯਾਰ ਪੁੱਛਦਾ ਹੁੰਦਾ ਇੰਨੀਆਂ ਪੁਰਾਣੀਆਂ, ਕਹਿੰਦਾ ਭਾਈ ਸਾਂਭੀਆਂ ਉਹਨਾਂ ਨੇ। ਕਿ ਸਾਡੇ ਯਾਰ ਕਿਸਮਤ ਐਸੀ ਆ ਜਿਹੜੀ ਸ਼ਾਇਦ ਮਸਲਨ ਪਿੱਛੇ ਹੋ ਜਾਂਦੀ ਆ, ਉਹਦੀ ਅਸੀਂ ਨਾ ਕੋਈ ਸਾਂਭ ਨਾ ਕੋਈ ਮਸਲਨ। ਹੁਣ ਆਹ ਜਗ੍ਹਾ ਇੰਨੀ ਖੂਬਸੂਰਤ ਸੀ ਨਾ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇੱਥੇ ਫੁੱਲ ਬੂਟੇ ਲੱਗੇ ਹੁੰਦੇ ਸੀ, ਇੱਥੇ ਬਾੜ ਲੱਗੀ ਹੁੰਦੀ ਸੀ। ਆੜੀ ਕਿੱਕਰ ਵਾ ਨਾ, ਖੂਬਸੂਰਤੀ ਕਿਸੇ ਹੱਦ ਤੱਕ ਹਲੇ ਵੀ ਕਾਇਮ ਆ, ਲੇਕਿਨ ਉਹ ਸਾਂਭ ਸੰਭਾਲ ਨਾ ਹੋਣ ਕਰਕੇ। ਅਸੀਂ ਨਾ ਦੁਪਹਿਰ ਨੂੰ ਸਕੂਲੋਂ ਆਉਣਾ ਹਾਫ ਛੁੱਟੀ ਵੇਲੇ, ਆ ਕਿੱਕਰ ਦੇ 4 ਚੁਫੇਰੇ ਬੈਂਚ ਲੱਗੇ ਹੁੰਦੇ ਸੀ, ਐ ਬੈਂਚ, ਔਰ ਬੜੀ ਤੇ ਬਹਿਣ ਨੂੰ ਜਗ੍ਹਾ ਬਣਦੀ ਹੈ। 4 ਚੁਫੇਰੇ ਬੈਂਚ ਲੱਗੀ ਸੀ, ਆ ਕੇ ਇੱਥੇ ਬਹਿਣਾ ਸੀ, ਘੰਟਾ ਬਹਿਣਾ, ਇੱਥੇ ਗੱਪਸ਼ਪ ਲਾਉਣੀ, ਬੜੀ ਵੀਆਈਪੀ ਸੀ। ਇਹ ਕਿੱਕਰ ਵੀ ਕਹਿੰਦੇ ਕੋਈ 100 ਸਾਲ ਤੋਂ ਉੱਪਰ ਦੀ ਆ। ਇਹ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹੈ ਜੀ। ਪਾਕਿਸਤਾਨ ਬਣਨ ਤੋਂ ਕਿਤੇ ਪਹਿਲਾਂ ਦੀ ਆ। ਕਿਤੇ ਪਹਿਲਾਂ ਦੀ। ਇਹ ਦੇਖ ਲਓ ਜੀ, ਇਹਦੇ ਟਾਣੇ ਮਤਲਬ ਉੱਪਰੋਂ ਕਿੰਨੇ ਹੀ ਵਲ ਖਾ ਕੇ ਥੱਲੇ ਜ਼ਮੀਨ ਨਾਲ ਲੱਗ ਕੇ ਫਿਰ ਤਾਂ ਹੋਏ ਆ। ਔਰ ਕਈ ਟਾਣੇ ਜਿਹੜੇ ਬਹੁਤ ਕੜਾਵੇ 'ਚ ਨਹੀਂ ਆਉਂਦੇ ਹੈਗੇ, ਕਈ ਟੁੱਟ ਗਏ, ਉਹ ਟੁੱਟ ਗਏ ਆ। ਉਹ ਵੱਡੇ ਆ ਰਹੇ ਨਾ ਵੀ ਵੱਡੇ ਆ, ਦੇਖੋ ਤੁਹਾਨੂੰ ਦਿਖਾਣੇ ਅਸੀਂ। ਦੇਖੋ ਜੀ 1947 ਦੇ ਵਿੱਚ ਜਿਹੜੇ ਬੰਦੇ ਇੱਥੋਂ ਗਏ ਆ ਨਾ ਸਟੇਸ਼ਨ ਗੱਡੀ ਚੜ੍ਹ ਕੇ, ਉਹ ਜਾਣਦੇ ਹੋਣਗੇ ਜੇ ਪੁਰਾਣੇ ਹੋਣਗੇ ਇਸ ਕਿੱਕਰ ਦੇ ਬਾਰੇ। ਦੇਖੋ ਜੀ ਸਾਨੂੰ ਇਹ ਇੱਕ ਬੰਦੇ ਨੇ ਸਪੈਸ਼ਲ ਇੰਡੀਆ ਤੋਂ ਕਾਲ ਕਰਕੇ ਕਿਹਾ ਸੀ ਵੀ ਪੱਕੇ ਇਹਨਾਂ ਦੀ ਜਿਹੜੀ ਕਿੱਕਰ ਆ ਨਾ ਉਹਦਾ ਪਤਾ ਕਰਿਓ। ਉਸ ਵਕਤ ਉਹ ਕਿੱਕਰ ਬਹੁਤ ਬੜੀ ਸੀਗੀ ਤੇ ਮੈਂ ਹੁਣ ਦੇਖਣ ਡਿਆ ਵੀ ਕਿੱਕਰ ਹਜੇ ਵੀ ਬਹੁਤ ਬੜੀ ਆ।
ਤੇ ਟ੍ਰੇਨ ਵੀ ਆ ਰਹੀ ਹੈ ਇੱਧਰੋਂ, ਟ੍ਰੇਨ ਦੀ ਵੀ ਤੁਹਾਨੂੰ ਕਵਰੇਜ ਕਰਕੇ ਦਿਖਾਣੇ ਆ। ਲੇਕਿਨ ਟ੍ਰੇਨ ਰੁਕ ਕਿਆ ਸੀਨ ਬਣਿਆ ਹੈ। ਇਹ ਜਿਹੜੀ ਕਿੱਕਰ ਆ ਜੀ, ਇਹ ਜਿੰਨੇ ਵੀ ਬੰਦੇ ਇਥੋਂ ਅਜਾੜਾ ਜਦੋਂ ਪਿਆ ਸੀ 1947 ਦਾ, ਤੇ ਇਹ ਜਿੰਨਾ ਆਲੇ ਦੁਆਲੇ ਦਾ ਇਲਾਕਾ ਸੀ ਸਾਰਾ ਇੱਥੇ ਹੀ ਜਮ੍ਹਾਂ ਹੋ ਕੇ ਦੁਬਾਰਾ ਫਿਰ ਉਹ ਇੱਥੋਂ ਬਹਿ ਕੇ ਚੜ੍ਹਦੇ ਪੰਜਾਬ ਵੱਲ ਨੂੰ ਉਹਨਾਂ ਨੇ ਰੁੱਖ ਕੀਤਾ ਸੀ। ਤੇ ਇਹ ਕਿੱਕਰ ਦਾ ਜ਼ਿਕਰ ਉਹ ਵੀ ਕਰਦੇ ਆ ਲੋਕ ਵੀ ਇਹ ਕਿੱਕਰ ਹੈਗੀ ਸੀਗੀ। ਲੇਕਿਨ ਹੁਣ ਕਿੱਕਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿੱਡੇ ਕਿੱਡੇ ਮੋਢਾ, ਕਿੱਡੇ ਕਿੱਡੇ ਇਹਦੇ ਮਤਲਬ ਉਹਨੂੰ ਤਣੇ ਆਪਾਂ ਕਹਿ ਲਓ ਕਿ ਉਹ ਕਲਾਵੇ 'ਚ ਨਹੀਂ ਆਉਂਦੇ ਹੈਗੇ, ਔਰ ਉਹਨਾਂ ਨੂੰ ਆਰੇ ਨਾਲ ਵੱਢ ਕੇ ਉਹਨਾਂ ਦੀ ਸ਼ੇਪ ਦਿੱਤੀ ਗਈ ਆ। ਅਗਰ ਨਾ ਵੱਢਦੇ ਤਾਂ ਉਹ ਕਿੱਕਰ ਮੇਰਾ ਖਿਆਲ ਸ਼ਾਇਦ ਦੁਹਾੜੇ ਵੱਲ ਨੂੰ ਹੀ ਰੁੱਖ ਕਰ ਜਾਂਦੀ, ਏਡੀ ਲੰਬੀ ਚੌੜੀ ਇਹਦੀ ਖਿਲਾਰ ਆ। ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ, ਸਾਡਾ ਕੈਮਰਾਮੈਨ ਅਗਰ ਤੁਹਾਨੂੰ ਦਿਖਾ ਸਕੇ ਤਾਂ। ਇਹ ਵੇਖੋ ਆ ਕਿੱਡੇ ਕਿੱਡੇ ਮਤਲਬ ਵਸੀ ਖੌਫ ਆਉਂਦਾ, ਰਾਤ ਬਰਾਤੇ ਬੰਦਾ ਆ ਜਾਵੇ ਤਾਂ ਇਹਨੂੰ ਦੇਖ ਕੇ ਡਰ ਸਕਦਾ ਵੀ ਇਹ ਕੀ ਚੀਜ਼ ਆ। ਇੱਕ ਜਿਸ ਤਰ੍ਹਾਂ ਜਿੰਨ ਹੁੰਦੇ, ਭੂਤ ਹੁੰਦੇ, ਇਸ ਤਰ੍ਹਾਂ ਦੀ ਸ਼ਕਲ ਬਣੀ ਹੋਈ ਆ। ਇਹ ਦੇਖੋ ਬਹੁਤ ਹੀ ਸੰਘਣੀ ਤੇ ਚਾਰ ਚਫੇਰੇ, ਜਾਣੀ ਕਿ ਇਹਦੇ ਟਾਣੇ ਜਿਹੜੇ ਨਾ, ਦੇਖੋ ਟਾਣਾ ਅਸੀਂ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਦੇ। ਇਹ ਦੇਖੋ ਇੱਧਰੋਂ ਕੱਟ ਲੱਗਾ ਆ, ਇੱਧਰਲੀ ਸਾਈਡ ਤੇ ਆ ਕੇ ਦਿਖਾਓ ਜੀ, ਇਹ ਕੱਟ ਲੱਗਾ ਆ। ਇਹ ਆਰੇ ਨਾਲ ਵੱਡੀ ਕਿਉਂਕਿ ਥੱਲੇ ਚਲਾ ਗਿਆ ਸੀਗਾ। ਕਿੱਦਾਂ ਮੱਝ ਦੇ ਸਿੰਘ ਨਹੀਂ ਵੱਡੇ ਵੱਡੇ ਹੋ ਕੇ ਖੁੱਭ ਜਾਂਦੇ ਆ, ਉਹ ਫਿਰ ਉਹ ਕੱਟਣੇ ਪੈਂਦੇ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਆਪਣਾ ਟਾਣੇ ਆ, ਇਹਦੇ ਥੱਲੇ ਆ ਮਖੀਲ ਲੱਗਾ ਆ, ਵੱਡਾ ਮਾਖੀ ਲੱਗਾ ਆ। ਇਹ ਵੀ ਅਗਰ ਆ ਦੇਖੋ ਜੀ, ਮਖੀਲ ਲੱਗਾ ਹੋਇਆ ਆ। ਕਿਆ ਬਾਤ ਆ, ਕਿਸੇ ਦੀ ਨਿਗਾਹ ਨਹੀਂ ਪਈ ਹੋਣੀ, ਨਹੀਂ ਤਾਂ ਮਖੀਲ ਕਿੱਥੇ ਛੱਡਦੇ ਆ ਜੀ। ਉਹ ਥੋੜਾ ਜਿਹਾ ਅੱਗੋਂ ਕਰਕੇ ਦਿਖਾਇਓ ਜੀ, ਉਹ ਦੇਖੋ ਬਿਲਕੁਲ ਥੱਲੇ ਜਿਹੜੀ ਆ ਕਿੱਕਰ ਜਿਹੜੀ ਨਾ ਜ਼ਮੀਨ ਦੇ ਨਾਲ ਸਜਦਾ ਰੇਜ਼ ਹੋਈ ਆ, ਬਿਲਕੁਲ ਥੋੜੇ ਜਿਹੇ ਫਾਸਲੇ ਤੇ ਜ਼ਮੀਨ ਤੋਂ ਉੱਪਰ। ਇੱਕ ਉਹ ਮਾਖੀ ਲੱਗਿਆ, ਇੱਕ ਉਹ ਪਰੇ ਮਾਖੀ ਲੱਗਾ, ਇੱਕ ਆ ਲੱਗਾ ਆ। ਇਹ ਇੱਕ ਨਹੀਂ ਜੀ, ਕਿੰਨੇ ਸਾਰੇ ਲੱਗੇ ਆ। ਇਹਨਾਂ ਵਿੱਚ ਬਹੁਤ ਲੱਗੇ ਹੋਏ ਆ। ਕਹਿੰਦੇ ਉਂਗਲ ਨਹੀਂ ਕਰੀਦੀ ਨਾ ਇਹਨੂੰ। ਪਰੇ ਹੋ ਜਾਓ ਫਿਰ ਚਲੀਏ। ਆਹ ਇੱਕ ਉਹ ਲੱਗਿਆ ਭਾਜੀ, ਉਹ ਦੇਖੋ ਇੱਕ ਉਹ ਲੱਗਾ ਯਾਰ। ਤੇ ਬੇਟਾ ਜੀ 4-5 ਮਾਖੀ ਲੱਗੇ ਹੋਏ ਆ, ਉਹ ਜਾਂ ਤਾਂ ਫਿਰ ਕਿਤੇ ਚੋਚੂ ਲੈ ਗਏ ਆ, ਵਰਨਾ ਤਾਂ ਇਹ ਸੁਣਨੇ ਛੱਡਣ ਵਾਲੀ ਗੱਲ ਹੈ ਨੀ ਗੀ। ਮਹਿੰਗੇ ਭਾਅ ਦਾ ਛੇੜਦੇ ਨਹੀਂ, ਮੱਖੀਆਂ ਨਹੀਂ ਛੱਡਦੀਆਂ ਹੋਣੀਆਂ ਫਿਰ ਬੰਦੇ ਨੂੰ। ਇੱਥੇ ਨਾ ਸਕੂਲ ਵੀ ਪੱਕੇ ਨੇ, ਉਹਦੇ ਵਿੱਚ ਵੀ ਬੜੇ ਵੱਡੇ ਮਖਿਆਲ ਲੱਗਦੇ। ਉਹ ਚ ਨਾ ਜਦੋਂ ਅਸੀਂ ਨਾ ਜਦੋਂ ਛੁੱਟੀ ਕਰਨੀ ਹੁੰਦੀ ਨਿਆਣਿਆਂ ਨੇ, ਅਸੀਂ ਮਖਿਆਲ ਛੇੜ ਦੇਣਾ, ਜਨਾਬੇ ਵਾਲਾ ਮਖਿਆਲ ਨੇ ਚੋਰੀ ਨਿਆਣਿਆਂ ਨੂੰ ਮਾਸਟਰਾਂ ਨੂੰ ਪੜ੍ਹ ਲੈਣ ਤੇ ਨਾਲ ਛੁੱਟੀ ਹੋ ਜਾਣੀ ਸਕੂਲੋਂ। ਦੇਖੋ ਜੀ, ਬੰਦੇ ਨੂੰ ਲੜਦੇ ਨੂੰ ਛੁਡਾ ਦੂ ਤੇ ਮਖਿਆਲ ਤੋਂ ਕਹਿੰਦੇ ਕਿਸੇ ਨੂੰ ਛੁਡਾਉਣਾ ਹੈ ਤੇ ਜਨਾਬ ਛੁੱਟੀ ਕਰ ਲੈਂਦੀ ਸਕੂਲੋਂ ਅਸੀਂ। ਹਾਂ, ਇਹ ਸਾਡੇ ਦੌਰ ਦੀ ਗੱਲ ਆ। ਬੜੇ ਸਿਆਣੇ ਬੰਦੇ ਸੀ ਤੁਸੀਂ। ਪੱਕਾ ਨਾ ਸਕੂਲ ਵੀ ਇੱਥੇ ਨਾਲ ਹੀ ਆ ਜੀ। ਉੱਥੇ ਵੀ ਬਹੁਤ ਸਾਰੇ ਜਿਹੜੇ ਸਰਦਾਰ ਤਕੜੇ ਤਕੜੇ ਜਿਹੜੇ ਗਿੱਲਾਂ ਦੇ ਪਿੰਡ ਸੀਗੇ, ਇੱਥੋਂ ਉੱਠ ਕੇ ਗਏ ਆ, ਔਰ ਉਹ ਇਸੇ ਸਕੂਲ 'ਚ ਪੜ੍ਹਦੇ ਸੀ। ਯੂਨੀਵਰਸਿਟੀ ਦਾ ਦਰਜਾ ਰੱਖਦਾ ਸੀ। ਸਰਦਾਰ ਗੰਡਾ ਸਿੰਘ ਹੋਣੀ ਉਹਨਾਂ ਨੇ ਬਣਾਇਆ। ਸਰਦਾਰ ਗੰਡਾ ਸਿੰਘ ਹੋਣੀ ਵੀ ਇੱਥੋਂ ਹੀ ਉੱਠ ਕੇ ਗਏ ਆ। ਪੱਕਾ ਨਾ ਸਟੇਸ਼ਨ ਜੀ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਦਾ ਇਹ ਸਟੇਸ਼ਨ ਆ, ਔਰ ਅੱਜ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਇਹ ਕਾਇਮ ਆ। ਸਫਾਈ ਸੁਥਰਾਈ ਦੀ ਅਗਰ ਗੱਲ ਕਰੀਏ ਤਾਂ ਉਹ ਵੀ ਸੋਹਣੀ ਆ। ਨਾਸਰ ਭਾਈ, ਇੱਕ ਸਮਝ ਨਹੀਂ ਆਉਂਦੀ ਪਾਕਿਸਤਾਨ ਦੀ, ਹੁਣ ਗੱਡੀ ਕੋਈ ਨਹੀਂ ਖੜਦੀ ਇੱਥੇ। ਮਿਸਾਲ ਦਾ ਕੋਈ ਸਵਾਰੀ ਆ, ਤਨਖਾਹਾਂ ਮੁਲਾਜ਼ਮਾਂ ਲਈ ਜਾਂਦੇ ਬੈਠੇ, ਕੀ ਚੱਕਰ? ਇਹ ਜੀ ਆਪਣਾ ਕੋਈ ਗਵਰਨਮੈਂਟ ਦਾ ਆਪਣਾ ਅਸੂਲ ਹੋਊਗਾ। ਜ਼ਾਹਰਾ ਸੁੰਨੀ ਤਾਂ ਨਹੀਂ ਛੱਡਣੀ ਇਮਾਰਤ। ਇੱਥੇ ਤਾਂ ਲੋਕਾਂ ਨੇ ਫਿਰ ਗਾਹ ਪਾ ਦੇਣਾ ਆ। ਇਹ ਇੱਕ ਇਤਿਹਾਸਕ ਇਮਾਰਤ ਆ, ਇਹ ਕੋਈ ਆਮ ਨਹੀਂ ਹੈਗੀ ਗੱਲ ਇੱਥੇ। ਵਾਹ ਜੀ ਵਾਹ। ਹੋਰ ਜੀ ਬਾਈ, ਟਾਈ ਹੋਣ ਲੱਗੀ ਹੈ? ਇਹ ਆ ਸਲੀਪਰ ਟੁੱਟੇ ਆ ਜੀ। ਅੱਛਾ ਅੱਛਾ, ਸਲੀਪਰ ਟੁੱਟੇ ਹੋਏ ਆ, ਉਹਨਾਂ ਦੀ ਮੁਰੰਮਤ ਹੋ ਰਹੀ ਆ। ਇਹਦਾ ਸਲੀਪਰ ਟੁੱਟਿਆ ਤੇ ਉਹਦੇ ਜੋੜ ਦੇ ਥੱਲੇ ਦੇਣਾ ਹੈ। ਅੱਛਾ, ਜੋੜ ਦਾ ਸਲੀਪਰ ਟੁੱਟਿਆ ਜਿੱਥੇ। ਇਹ ਲੱਕੜ ਵੀ ਕਿਤੇ ਅੰਗਰੇਜ਼ ਦੇ ਦੌਰ ਦੀ ਲੱਗਦੀ ਆ। ਇਹ ਜੀ ਹੁਣ ਸਾਨੂੰ ਨਹੀਂ ਪਤਾ ਜਿਹੜੀ ਵੀ ਵਾਰ ਉਸ ਸਲੀਪਰ ਦਾ ਨਾ। ਇਹ ਸੀ ਜੀ ਪੱਕਾ ਨਾ ਸਟੇਸ਼ਨ, ਜਿੱਥੇ ਆਲੇ ਦੁਆਲੇ ਦੇ ਲੋਕ ਜਿਹੜੇ ਆ ਆਪਣਾ ਚੜ੍ਹਦੇ ਜਾਂਦੇ ਹੁੰਦੇ ਸੀ। ਆਪਣਾ ਇੱਕ ਆਉਣ ਜਾਣ ਦਾ ਜ਼ਰੀਆ ਸੀ, ਇੱਥੇ ਗੱਡੀ ਰੁਕਦੀ ਹੁੰਦੀ ਸੀ। ਤੇ ਅੱਜ ਇਹ ਜਿਹੜਾ ਸ਼ਹਿਰ ਉਸ ਵਕਤ ਬੜਾ ਮਸਰੂਫ ਸ਼ਹਿਰ ਗਿਣਿਆ ਜਾਂਦਾ ਹੁੰਦਾ ਸੀ। ਇੱਥੇ ਕਹਿੰਦੇ ਪੈਰ ਰੱਖਣ ਨੂੰ ਥਾਂ ਨਹੀਂ ਸੀ, ਤੇ ਅੱਜ ਉਹ ਬਿਲਕੁਲ ਇੱਕ ਉਜੜਿਆ ਹੋਇਆ ਮੰਜ਼ਰ ਪੇਸ਼ ਕਰ ਰਿਹਾ। ਤੇ ਬੇੜੀਆਂ ਦੁਕਾਨਾਂ, ਬਾਕੀ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ। ਉਹਦੇ ਨਾਲ ਇਹ ਸ਼ਹਿਰ ਦੀ ਜਿਹੜੀ ਰੌਣਕ ਉਹ ਵੀ ਖਤਮ ਹੋ ਗਈ ਆ।
ਅਸੀਂ ਹੁਕਾਮੇ ਵਾਲਾ ਅੱਗੇ ਅਪੀਲ ਕਰਾਂਗੇ ਕਿ ਰੇਲਵੇ ਦਾ ਨਿਜ਼ਾਮ ਜਦੋਂ ਵੀ ਬਹੁਤ ਅੱਛੀ ਤਰ੍ਹਾਂ ਬਹਾਲ ਹੁੰਦਾ ਤੇ ਇਹ ਜਿਹੜਾ ਸਟੇਸ਼ਨ ਆ ਇੱਥੇ ਵੀ ਕੋਈ ਬ੍ਰੇਕ ਵਾਲਾ ਸਿਸਟਮ ਹੋਣਾ ਚਾਹੀਦਾ, ਇੱਥੇ ਵੀ ਗੱਡੀ ਰੁਕਣੀ ਚਾਹੀਦੀ ਆ। ਜਿਹੜੇ ਫੈਸਲਾਬਾਦ ਜਾਂਦੇ ਜਾਂ ਗੋਜਰੇ ਜਾਂਦੇ ਆ ਉਹਨਾਂ ਨੂੰ ਉੱਥੇ ਨਾ ਜਾਣਾ ਪਵੇ, ਠੰਡ ਹੋਵੇ ਜਾਂ ਗਰਮੀ ਹੋਵੇ, ਉਹ ਆਪਣੇ ਇੱਥੇ ਇੱਕ ਸਟੇਸ਼ਨ ਬਣਿਆ ਆ, ਉਹਦਾ ਸਟੇਸ਼ਨ ਦਾ ਮਕਸਦ ਹੀ ਇਹ ਹੁੰਦਾ ਕਿ ਉੱਥੇ ਬ੍ਰੇਕ ਲੱਗੇ ਔਰ ਗੱਡੀ ਤੇ ਚੜ੍ਹ ਕੇ ਮੁਸਾਫਰ ਆਪਣਾ ਅੱਗੇ ਪਿੱਛੇ ਆ ਜਾ ਸਕਣ। ਇਹੋ ਜਿਹੀਆਂ ਚੀਜ਼ਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ ਸਾਡੇ ਚੈਨਲ ਨਾਲ ਜੁੜੇ ਵੀ ਰਹੋ।